ਕਰਦੇ ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਹੋਈ ਇਕੱਤਰਤਾ ਤੋਂ ਬਾਅਦ ਦੇ ਵਿੱਚ ਕਈ ਅਹਿਮ ਫੈਸਲੇ ਆਏ ਆ, ਜਿਨ੍ਹਾਂ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਆ ਵੀ ਹੁਣ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਵੇਗੀ ਖਾਲਸਾ ਵਹੀਰ। ਬਿਲਕੁਲ ਜੀ, ਇਹ ਚੇਤਾਵਨੀ ਭਰੀ ਇੱਕ ਸੁਨੇਹੇ ਦੇ ਵਿੱਚੋਂ ਇਹ ਸੁਨੇਹਾ ਦਿੱਤਾ ਗਿਆ ਸਰਕਾਰ ਨੂੰ, ਜਿਹੜਾ ਅਲਟੀਮੇਟਮ ਹੈ ਜਾਂ ਚੇਤਾਵਨੀ ਹੈ ਕਿ 24 ਘੰਟਿਆਂ ਦੇ ਵਿੱਚ ਜਿਹੜੇ ਤੁਸੀਂ ਮਤਲਬ ਮੁੰਡੇ ਚੱਕੇ ਨੇ, ਜਿਨ੍ਹਾਂ ਦੇ ਉੱਤੇ ਧੱਕੇ ਨਾਲ ਗਲਤ ਮਾਮਲੇ ਦਰਜ ਕੀਤੇ ਨੇ ਜਾਂ ਜਿਨ੍ਹਾਂ ਨੂੰ ਡਰਾਇਆ ਧਮਕਾਇਆ, ਉਹ ਸਾਰੇ ਰਿਹਾ ਕਰੋ, ਤੇ ਨਹੀਂ ਤਾਂ ਫਿਰ ਖਾਲਸਾ ਵਹੀਰ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਏਗੀ। ਇਹ ਇੱਕ ਤਰ੍ਹਾਂ ਦਾ ਚੇਤਾਵਨੀ ਸਰਕਾਰ ਨੂੰ ਦਿੱਤੀ ਗਈ। ਅਸਲ 'ਚ ਪ੍ਰਵੀਨ ਜੀ, 18 ਤਰੀਕ ਤੋਂ ਬਾਅਦ ਜਦੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਵਾਲਾ ਮਾਮਲਾ ਸ਼ੁਰੂ ਹੁੰਦਾ ਹੈ, ਤੇ ਅੰਮ੍ਰਿਤਪਾਲ ਪੁਲਿਸ ਦੇ ਦਾਅਵਿਆਂ ਅਨੁਸਾਰ ਸਾਡੀ ਗਿਰਫਤ 'ਚ ਨਹੀਂ ਆ, ਪਰ ਉਸ ਚੱਕਰ 'ਚ ਲਗਾਤਾਰ ਫੜੋਫੜੀ ਜਾਰੀ ਸੀ, ਤੇ ਉਹ ਫੜੋਫੜੀ ਜਾਰੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਮੁੰਡੇ ਛੱਡ ਰਹੇ ਹਾਂ, ਪਰ ਗ੍ਰਿਫਤਾਰ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਸੀ। ਸੋ ਉਸ ਸਾਰੇ ਦੇ ਦਰਮਿਆਨ ਹੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਤਰੀਕ ਰੱਖੀ ਗਈ ਕਿ ਅਸੀਂ ਇੰਨੀ ਤਰੀਕ ਨੂੰ ਮੀਟਿੰਗ ਬੁਲਾਈ ਹੈ ਸਾਰੇ ਮਸਲੇ ਤੇ। ਬੇਸ਼ੱਕ ਕੁਝ ਬੁੱਧੀਜੀਵੀਆਂ ਨੇ, ਕੁਝ ਮੀਡੀਆ ਅਦਾਰਿਆਂ ਨੇ, ਕੁਝ ਪੰਥਕ ਧਿਰਾਂ ਨੇ ਵੀ ਇਹ ਸਵਾਲ ਖੜਾ ਕੀਤਾ ਕਿ ਤੁਰੰਤ ਕਿਉਂ ਨਹੀਂ, ਕਈ ਮਸਲਿਆਂ ਤੇ ਐਕਸ਼ਨ ਦੀ ਤੁਰੰਤ ਲੋੜ ਹੁੰਦੀ ਆ। 18 ਤਰੀਕ ਦੀ ਘਟਨਾ ਤੇ 27 ਤਰੀਕ ਨੂੰ ਜਾ ਕੇ ਬੈਠਕ। ਸੋ ਇਹ ਜਿਹੜਾ 10 ਦਿਨਾਂ ਬਾਅਦ ਬੈਠਕ ਦਾ ਕੀ ਹੈ ਕਿ 2 ਦਿਨਾਂ ਬਾਅਦ 3 ਦਿਨਾਂ ਬਾਅਦ ਵੀ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਸੁਨੇਹਾ ਕਿਹੜਾ ਰੁੱਕਾ ਭੇਜਣਾ, ਜਾ ਕੇ ਚਿੱਠੀ ਫੜਾ ਕੇ ਆਉਣੀ ਆ ਕਿਸੇ ਨੇ। ਸੋ ਇਸ ਲਈ ਇਹਦਾ 2 ਦਿਨਾਂ ਦੇ ਵਿੱਚ ਵੀ ਹੋ ਸਕਦੀ। ਸੋ ਇਸ ਨੂੰ ਲੈ ਕੇ ਵੀ ਸਵਾਲ ਸੀ, ਪਰ ਫਿਰ ਵੀ ਇਸ ਨੂੰ ਬੜੀ ਗੰਭੀਰਤਾ ਨਾਲ ਦੇਖਿਆ ਜਾ ਰਿਹਾ ਸੀ ਕਿ ਇਸ ਮੌਕੇ ਫਿਰ ਇੱਕ ਵਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਉਹਨਾਂ ਦੇ ਜਥੇਦਾਰ ਵੱਲੋਂ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਜਿਵੇਂ ਅਪੀਲ ਕੀਤੀ ਗਈ, ਔਰ 60-70 ਨੁਮਾਇੰਦੇ ਸੰਗਠਨਾਂ ਦੇ ਵੱਖ-ਵੱਖ, ਉਹ 'ਚ ਬੁੱਧੀਜੀਵੀ, ਉਹਦੇ ਵਿੱਚ ਚਿੰਤਕ, ਉਹ 'ਚ ਸੰਗਠਨਾਂ ਦੇ ਮੁਖੀ, ਉਹ 'ਚ ਪੰਥਕ ਧਿਰਾਂ ਦੇ ਮੁਖੀ, ਉਹਦੇ 'ਚ ਮਤਲਬ ਸਾਰੇ ਉਹ ਵੱਖ-ਵੱਖ ਦਲਾਂ ਦੇ, ਸੋ ਉਹ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਤੇ ਉਹਨਾਂ 'ਚ ਲੰਬੀ ਬੈਠਕ ਹੋਈ ਔਰ ਹਰੇਕ ਨੂੰ ਲਗਭਗ ਸੁਣਿਆ ਗਿਆ। ਤੇ ਸੁਣਨ ਤੋਂ ਬਾਅਦ ਜਿਹੜਾ ਮਤਲਬ ਕਿ 3 ਅਨੁਕਾਤੀ ਇੱਕ ਤਰ੍ਹਾਂ ਦਾ ਪ੍ਰੋਗਰਾਮ ਹੈ, ਉਹਦੇ ਵਿੱਚ ਪਹਿਲਾਂ ਤਾਂ ਆਇਆ ਕਿ 24 ਘੰਟਿਆਂ ਦਾ ਅਲਟੀਮੇਟਮ ਹੈ ਸਰਕਾਰ ਨੂੰ। ਜਿਹੜੇ ਵੀ ਮਤਲਬ ਕਿ ਮੁੰਡੇ ਚੱਕੇ ਨੇ ਸਮਰਥਕ ਦੀ ਆੜ ਦੇ ਵਿੱਚ, ਜਾਂ ਇਹ ਕਹਿ ਕੇ ਜੀ ਪੰਜਾਬ ਦਾ ਮਾਹੌਲ ਵਿਗਾੜ ਰਹੇ ਨੇ, ਉਹਨਾਂ ਸਾਰਿਆਂ ਦੀ ਨਜ਼ਰਸਾਨੀ ਕਰਕੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਦੂਸਰਾ ਕਹਿੰਦੇ ਸਿੱਧਾ ਜੀ ਕਿ ਜਿਹੜਾ NSA ਲਾ ਕੇ ਅਸਾਮ ਦੀ ਜੇਲ੍ਹ 'ਚ ਭੇਜੇ ਨੇ, ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ, ਪੰਜਾਬ ਦੀ ਜੇਲ੍ਹਾਂ 'ਚ ਰੱਖੋ, ਤੁਸੀਂ ਜੋ ਉਹਨਾਂ ਦੇ ਉੱਤੇ ਕੋਰਟ ਕਾਰਵਾਈ ਕਰਨੀ ਉਹਦੇ ਤਹਿਤ ਕਰੋ, ਪਰ ਜਿਹੜੇ ਬਾਕੀ ਚੱਕੇ ਨੇ ਉਹ ਸਾਰੇ ਰਿਹਾ। ਫਿਰ ਇਹਦੇ ਵਿੱਚ ਮਤਲਬ ਕਿ ਤੀਸਰਾ ਜਿਹੜਾ ਸਭ ਤੋਂ ਬੜਾ ਪਹਿਲੂ ਉੱਭਰਿਆ, ਉਹ ਇਹ ਉੱਭਰਿਆ ਕਿ ਜੇਕਰ ਸਰਕਾਰ ਇਹਨਾਂ ਗੱਲਾਂ ਤੇ ਗੌਰ ਨਹੀਂ ਕਰਦੀ, ਜੇਕਰ ਇਸ ਮਸਲੇ ਤੇ ਗੰਭੀਰਤਾ ਨਾਲ ਨਹੀਂ ਲੈਂਦੀ, ਫਿਰ ਕਹਿੰਦੇ ਕਿ ਅਸੀਂ ਖਾਲਸਾ ਵਹੀਰ ਸ਼ੁਰੂ ਕਰਾਂਗੇ। ਫਿਰ ਉਹ ਪਿੰਡਾਂ ਤੱਕ ਜਾਏਗੀ, ਇੱਕ ਰੋਸ ਮਾਰਚ ਕੱਢੇਗੀ, ਲੋਕਾਂ ਨੂੰ ਚੇਤਨ ਕਰੇਗੀ। ਸੋ ਉਸ ਦੇ ਲਈ ਫਿਰ ਅਸੀਂ ਇਹ ਖਾਲਸਾ ਵਹੀਰ। ਸੋ ਇਹਦੇ ਨਾਲ 2-3 ਗੱਲਾਂ ਨੇ ਕਿ ਇਸ ਮੌਕੇ ਜਿਹੜਾ ਬੇਭਰੋਸਗੀ ਖੜੀ ਹੋ ਗਈ ਜਥੇਦਾਰਾਂ ਪ੍ਰਤੀ, ਜਾਂ ਸ਼੍ਰੋਮਣੀ ਕਮੇਟੀ ਦੀ ਕਾਰਜ ਪ੍ਰਤੀ, ਜਾਂ ਇਹ ਕਿ ਇਹ ਤਾਂ ਸਿਰਫ ਅਕਾਲੀ ਦਲ ਦਾ ਦਲ ਹੈ, ਉਸ ਨੂੰ ਮੇਰਾ ਖਿਆਲ ਧੋਣ ਦਾ ਮੌਕਾ ਵੀ ਇੱਕ ਮਿਲਿਆ, ਤੇ ਉਸ ਦੇ ਵਿੱਚੋਂ ਬਾਹਰ ਨਿਕਲਣ ਦਾ ਵੀ ਇੱਕ ਸਬੱਬ ਬਣ ਸਕਦਾ ਹੈ ਕਿ ਇਸ ਦੇ ਲਈ ਉਦਮ ਹੈ। ਦੂਸਰਾ ਇਹਦੇ ਵਿੱਚੋਂ ਇਹ ਵੀ ਹੈ ਕਿ ਇਸ ਵਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਜਿਹੜੇ ਨੁਮਾਇੰਦੇ ਬੁਲਾਏ ਗਏ, ਉਹ ਨਿਰੋਲ ਪੰਥਕ, ਬੁੱਧੀਜੀਵੀ, ਚਿੰਤਕ ਲੋਕ ਬੁਲਾਏ ਗਏ, ਰਾਜਨੀਤਿਕ ਚਿਹਰਾ ਕੋਈ ਨਹੀਂ ਬੁਲਾਇਆ ਗਿਆ। ਇਹ ਇੱਕ ਚੰਗਾ ਸੁਨੇਹਾ ਵੀ ਗਿਆ ਕਿ ਇਹਦਾ ਮਤਲਬ ਤੁਸੀਂ ਹੁਣ ਪੂਰੀ ਕੌਮ ਨੂੰ, ਪੂਰੀ ਪੰਥ ਦੀ ਨੁਮਾਇੰਦਗੀ ਕਰੋਗੇ, ਪਾਰਟੀ ਦੀ ਨਹੀਂ ਕਰੋਗੇ। ਇਹਦੇ ਵਿੱਚੋਂ ਦਾਇਰੇ ਚੋਂ ਬਾਹਰ ਨਿਕਲਣ ਦੀ ਵੀ ਕੋਸ਼ਿਸ਼ ਇਸ ਬੈਠਕ 'ਚ ਨਜ਼ਰ ਆਈ, ਪਰ ਬਾਹਰ ਵੱਡੀ ਇਕੱਤਰਤਾ ਸੀ। ਉਹ ਸੰਗਤ ਜਿਹੜੀ ਚਾਹੁੰਦੀ ਸੀ, ਉਹਨਾਂ ਦਾ ਰੋਸਾ ਸਰਕਾਰ ਪ੍ਰਤੀ ਵੀ, ਕੇਂਦਰ ਪ੍ਰਤੀ ਵੀ, ਏਜੰਸੀਆਂ ਪ੍ਰਤੀ ਵੀ, ਉਹ ਨਾਅਰਿਆਂ 'ਚ ਝਲਕਿਆ ਜੀ। ਤੇ ਉਹ ਸਾਰਿਆਂ ਦਾ ਵੀ ਦਬਾਅ ਕਿਤੇ ਨਾ ਕਿਤੇ ਅੰਦਰ ਚੱਲਦੀ ਬੈਠਕ ਤੇ ਵੀ ਸੀ। ਠੀਕ ਹੈ ਕਿ ਸੰਗਤ ਕੀ ਚਾਹੁੰਦੀ ਆ, ਸੰਗਤ ਕਿਹੜੀ ਇੱਛਾ ਲੈ ਕੇ ਆਈ ਆ, ਉਹੋ ਜਿਹਾ ਹੀ ਫੈਸਲਾ ਅੰਦਰੋਂ ਆਵੇ। ਸੋ ਇਹ ਵੀ ਸੀ। ਸੋ ਇਹ ਸਾਰੇ ਦੇ ਵਿੱਚ 24 ਘੰਟਿਆਂ ਦਾ ਮਤਲਬ ਅਲਟੀਮੇਟਮ ਦੇਣਾ ਜੀ, NSA ਹਟਾਉਣ ਦੀ ਗੱਲ ਹੈ, ਫਿਰ ਉਹ ਤੋਂ ਬਾਅਦ ਰਿਹਾਈ ਦੀ ਗੱਲ, ਫਿਰ ਖਾਲਸਾ ਵਹੀਰ ਦੀ ਗੱਲ ਹੈ ਨਾ। ਫਿਰ ਇਸੇ ਤਰ੍ਹਾਂ ਇਹਦੇ ਵਿੱਚ ਸਭ ਤੋਂ ਬੜਾ ਸਵਾਲ ਹੈ ਕਿ ਤੁਸੀਂ NSA ਲਾਇਆ, ਉਹ ਜਿਵੇਂ ਬਾਜੇ ਕੇ ਵਰਗੇ ਤੇ ਸਵਾਲ ਬਾਜੇ ਕੇ ਤੇ ਹੈਗਾ ਕਿ ਉਹਨੇ ਜਿਹੋ ਜਿਹੀ ਭਾਸ਼ਾ ਵਰਤਦਾ ਸੀ, ਉਹ ਜਿਹੋ ਜਿਹੇ ਬੋਲ ਵਰਤਦਾ ਸੀ, ਹੁਣ ਕਹਿੰਦੇ ਉਹ ਸਿੱਧਰ ਹੈ ਜੀ, ਹੈ ਨਾ। ਹੁਣ ਕਹਿੰਦੇ ਉਹਨੂੰ ਸਮਝ ਨਹੀਂ। ਸਵਾਲ ਇਹ ਹੈ ਕਿ ਉਸ ਸਮੇਂ ਉਹਦੇ ਘਰਦਿਆਂ ਨੇ ਕਿਉਂ ਨਹੀਂ ਵਰਜਿਆ, ਉਸ ਸਮੇਂ ਉਹਦੇ ਸਮਰਥਕਾਂ ਨੂੰ ਕਿਉਂ ਨਹੀਂ ਰੋਕਿਆ ਕਿ ਭਾਈ ਦੂਏ ਦੀਆਂ ਧੀਆਂ, ਭੈਣਾਂ, ਵਿਅਕਤੀਆਂ ਬਾਰੇ ਏਦਾਂ ਮੰਦੇ ਸ਼ਬਦ ਨਾ ਬੋਲੋ। ਸੋ ਪਰ ਇਹ ਸਾਰੇ ਪਹਿਲੂ ਜਿਹੜਾ ਉਹਦੇ ਬੋਲ ਨੇ, ਜਿਹੜੇ ਉਹਦੀ ਵੀਡੀਓ ਨੇ, ਜੋ ਉਹਦੇ ਮਤਲਬ ਕਾਰਜ ਨੇ, ਉਹਦੇ ਉੱਤੇ NSA ਦਾ ਨਹੀਂ ਬਣਦਾ। ਉਹਦੇ ਪਰ ਪੁਲਿਸ ਕਾਰਵਾਈ ਹੋ ਸਕਦੀ ਹੈ, ਤੁਹਾਡੀ ਥਾਣੇ ਬੁਲਾ ਕੇ ਉਹਨੂੰ ਝਾੜ ਝੰਬ ਹੋ ਸਕਦੀ ਹੈ, ਉਸ ਨੂੰ ਸਮਝਾਇਆ ਬੁਝਾਇਆ ਜਾ ਸਕਦਾ ਹੈ, ਉਸ ਨੂੰ ਕੋਈ ਛੋਟੀ ਮੋਟੀ ਸਜ਼ਾ ਲਾਉਣੀ ਹੈ ਲਾ ਸਕਦੇ ਹੋ, ਪਰ NSA ਵਾਲਾ ਕਿਹੜਾ ਕੰਮ ਹੋ ਗਿਆ? ਉਹੀ ਗੱਲ। ਇਸ ਮਸਲੇ ਨੂੰ ਲੈ ਕੇ ਵੀ ਕੱਲ ਦੀ ਬੈਠਕ 'ਚ ਫੈਸਲਾ ਹੋਇਆ ਕਿ NSA ਹਟਾਏ ਜਾਣ ਔਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ 'ਚ ਲਿਆ ਕੇ ਉਹਨਾਂ ਦੇ ਜਿਹੜੀ ਐਕਸ਼ਨ ਚਲਾਉਣੇ ਉਹ ਚਲਾਇਆ ਜਾਵੇ। ਪਰ
ਨਾਲ ਦੀ ਨਾਲ ਇਸ ਪਹਿਲੂ ਤੇ ਸਵਾਲ ਹੈ ਕਿ ਜੇਕਰ ਇੰਨੀ ਕੁ ਗੱਲ ਤੇ NSA ਲੱਗ ਸਕਦਾ ਹੈ ਕਿਸੇ ਦੇ ਨਾਲ ਤੁਰਨ ਤੇ ਜਾਂ ਕਿਸੇ ਦੀ ਗੱਲ ਦੇ ਉੱਤੇ ਮਤਲਬ ਗੁੱਠਾ ਲਾਉਣ ਤੇ ਜਾਂ ਸ਼ੇਅਰ ਕਰਨ ਤੇ ਹੈ ਨਾ, ਜਾਂ ਮਤਲਬ ਕਿ ਕੁਝ ਆਪ ਬੋਲਣ ਦੇ ਉੱਤੇ, ਫਿਰ ਤਾਂ ਨੈਸ਼ਨਲ ਮੀਡੀਆ ਜੋ ਬੋਲ ਰਿਹਾ ਫਿਰ ਉਹਦੇ ਪਰ ਕਾਰਵਾਈ ਕੌਣ ਕਰੂਗਾ? ਉੱਤੇ ਕੌਣ NSA ਲਾਵੇ? ਸਵਾਲ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦਾ ਨੀਗਾ, ਸਵਾਲ ਹੈ ਕਿ ਉਸ ਦੀ ਗ੍ਰਿਫਤਾਰੀ ਜਾਂ ਉਸਦੇ ਭੱਜਣ ਦੀ ਆੜ ਦੇ ਵਿੱਚ ਨੈਸ਼ਨਲ ਮੀਡੀਆ ਨੇ ਜਿਵੇਂ ਪੰਜਾਬ ਨੂੰ, ਜਿਵੇਂ ਪੰਥਕ ਧਿਰਾਂ ਨੂੰ, ਜਿਵੇਂ ਕੌਮ ਨੂੰ, ਸਿੱਖੀ ਨੂੰ ਕਟਹਿਰੇ 'ਚ ਖੜਾ ਕਰਕੇ ਬਦਨਾਮ ਕੀਤਾ, ਉਹਦੇ ਲਈ ਉਹਨਾਂ ਦੇ ਉੱਤੇ ਕਾਰਵਾਈ ਕੌਣ ਕਰੂਗਾ? ਇਹ ਸਵਾਲ ਵੀ ਕੱਲ ਬਹੁਤ ਗੰਭੀਰਤਾ ਨਾਲ ਉੱਠਿਆ, ਜਿਹੜਾ ਲਗਾਤਾਰ ਪੰਜਾਬ ਦੇ ਮਤਲਬ ਬੁੱਧੀਜੀਵੀਆਂ ਦੀ ਸਭਾ 'ਚ ਵੀ ਘੁੰਮ ਰਿਹਾ ਕਿ ਜਿਵੇਂ ਪੰਜਾਬ ਦਾ ਕਰੈਕਟਰ ਸਰਟੀਫਿਕੇਟ ਦੇਣ ਦੇ ਨੈਸ਼ਨਲ ਮੀਡੀਆ ਨੂੰ ਕਿਹਨੇ ਕਰ ਦਿੱਤਾ? ਉਹ ਕੌਣ ਹੁੰਦੇ ਨੇ? ਜਿਹੜੇ ਜਵਾਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਇਤਿਹਾਸ ਕੀ ਹੈ, ਸਿੱਖਾਂ ਦਾ ਇਤਿਹਾਸ ਕੀ ਹੈ, ਪੰਜਾਬੀਆਂ ਦਾ ਕੁਰਬਾਨੀਆਂ ਦਾ ਇਤਿਹਾਸ ਕੀ ਹੈ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਹੋਵੇ, ਚਾਹੇ ਔਰੰਗਜ਼ੇਬ ਦਾ ਦੌਰ ਹੋਵੇ, ਚਾਹੇ ਅੰਗਰੇਜ਼ਾਂ ਦਾ ਦੌਰ ਹੋਵੇ, ਚਾਹੇ 47 ਦੀ ਵੰਡ ਤੋਂ ਬਾਅਦ ਵਾਲੀ ਸਾਡੀ ਸਥਿਤੀ ਜੋ ਅਸੀਂ ਲੰਘੇ ਹੋਈ ਹੈ, ਚਾਹੇ 84 ਅਸੀਂ ਹੰਢਾਇਆ ਹੋਵੇ, ਉਹ ਸਾਰਿਆਂ ਦੇ ਵਿੱਚ ਅਸੀਂ ਕੀ ਕੁਝ ਗਵਾਇਆ, ਆਪਾਂ ਕੀ ਕੁਝ ਵਾਰਿਆ, ਅਸੀਂ ਕਿੰਨਾ ਆਪਣਾ ਨੁਕਸਾਨ ਕੀਤਾ, ਉਹ ਸਾਰਿਆਂ ਬਾਰੇ ਉਹ ਕੌਣ ਜਾਣਦੇ ਨੇ ਵੀ? ਤੇ ਹੁਣ ਉਹ ਸਾਨੂੰ ਸਰਟੀਫਿਕੇਟ ਦੇ ਰਹੇ ਨੇ। ਸੋ ਇਸ ਲਈ ਇਹ ਮਸਲਾ ਬਹੁਤ ਗੰਭੀਰਤਾ ਨਾਲ ਉਠਾਇਆ ਕਿ ਨੈਸ਼ਨਲ ਮੀਡੀਆ ਦੀ ਭੂਮਿਕਾ ਕੀ ਹੈ, ਏਜੰਸੀਆਂ ਦੀ ਇਸ਼ਾਰੇ ਤੇ ਹੈ, ਕੀ ਇਹ ਕਿਸੇ ਪਾਰਟੀ ਦੀ ਇਸ਼ਾਰੇ ਤੇ ਹੈ, ਕਿਸੇ ਸਰਕਾਰ ਦੇ ਇਸ਼ਾਰੇ ਤੇ ਹੈ, ਜਾਂ ਉਹਨਾਂ ਨੂੰ ਸਮਝੇ ਨਹੀਂ, ਉਹ ਵੀ TRP ਦੀ ਦੌੜ 'ਚ ਇੰਨੇ ਅੰਨੇ ਹੋ ਗਏ ਕਿ ਉਹਨੂੰ ਪਤਾ ਹੀ ਨਹੀਂ ਕਿ ਅਸੀਂ ਕਿਹਨੂੰ ਕੀ। ਸੋ ਪੂਰੇ ਪੰਜਾਬ ਨੂੰ, ਪੂਰੀ ਕੌਮ ਨੂੰ, ਪੂਰੀ ਸਿੱਖੀ ਨੂੰ ਬਦਨਾਮ ਕਰਨ ਦੀ ਜਿਹੜੀ ਇਸ ਕਵਾਇਦ ਦੇ ਵਿੱਚ ਉਹਨਾਂ ਤੇ NSA ਕੌਣ ਲਾਊਗਾ, ਇਸ ਨੂੰ ਲੈ ਕੇ ਵੀ ਵੱਡਾ ਸਵਾਲ ਕੱਲ ਦੀ ਬੈਠਕ 'ਚ ਖੜਾ ਹੋਇਆ ਜੀ। ਸੋ ਇਹ ਸਾਰੇ ਪਹਿਲੂ ਵਿਚਾਰੇ ਗਏ, ਪਰ ਇਹਦਾ ਇੱਕ ਪੱਖ ਹੋਰ ਹੈ। ਉਹ ਪੱਖ ਇਹ ਹੈ ਭਾਜੀ ਕਿ ਜੇਕਰ ਤੁਸੀਂ ਕਹਿੰਦੇ 24 ਘੰਟੇ 'ਚ ਰਿਹਾ ਕਰੋ ਜੀ, ਕਿਤੇ ਇਸ ਬੈਠਕ ਰਾਹੀਂ ਗੋਗਲੋਂ ਤੋਂ ਮਿੱਟੀ ਤਾਂ ਨਹੀਂ ਝੜ ਰਹੀ ਜਥੇਦਾਰਾਂ ਦੀ ਇਹ ਬੈਠਕ? ਕਾਰਨ ਸਰਕਾਰ ਤਾਂ ਕਹਿੰਦੀ ਅਸੀਂ ਪਹਿਲਾਂ ਹੀ ਛੱਡ ਰਹੇ ਹਾਂ, ਤੇ ਫਿਰ ਇਹ ਅਲਟੀਮੇਟਮ ਦਾ ਕੀ ਅਸਰ ਹੈ? 114 ਫੜੇ, ਫਿਰ ਕਹਿੰਦੇ ਅਸੀਂ 158 ਫੜ ਲਏ, ਫਿਰ ਕਹਿੰਦੇ ਨਹੀਂ ਜੀ 277 ਹੋ ਗਏ, ਹੁਣ ਕਹਿੰਦੇ ਨਹੀਂ ਜੀ 353 ਹੋ ਗਏ, ਤੇ ਉਹਨਾਂ ਦੇ ਵਿੱਚੋਂ ਵੀ ਕਹਿੰਦੇ ਅਸੀਂ ਜੀ 197 98 ਛੱਡਤੇ, ਮਤਲਬ ਪਿੱਛੇ 155 54 ਬਚਦੇ ਨੇ, ਕਹਿੰਦੇ ਜੀ ਇਹ ਵੀ ਛੱਡ ਦਿੱਤੇ ਜਾਣੇ ਨੇ, ਪਰ 30 ਦੇ ਉੱਤੇ ਕਾਰਵਾਈ ਚੱਲਣੀ ਹੈ ਇਹਨਾਂ ਚੋਂ, 30 ਦੇ ਉੱਤੇ NSA ਲੱਗ ਗਿਆ, 7 ਜਣੇ ਹੋ ਗਏ ਹੁਣ ਉੱਥੇ, 30 31 ਇਹਨਾਂ ਤੇ ਚੱਲੂਗੀ, ਪਰ ਜਿਹੜੇ ਕੁੱਲ ਹੁਣ ਤੱਕ 353 54 ਫੜੇ ਨੇ ਅਸੀਂ, ਉਹਦੇ ਵਿੱਚੋਂ ਕਹਿੰਦੇ 197 98 ਛੱਡਤੇ, ਲਗਭਗ 200 ਛੱਡਤੇ, ਮਤਲਬ ਸੋ 150 ਬੰਦਾ ਕਹਿੰਦੇ ਸਾਡੇ ਕੋਲ ਹੈ, ਉਹਨਾਂ ਚੋਂ 30। ਤੇ ਜੇ ਸਰਕਾਰ ਦਾ ਇਹ ਦਾਅਵਾ ਹੈ, ਪੁਲਿਸ ਦਾ ਇਹ ਦਾਅਵਾ ਹੈ, ਔਰ ਮੁੱਖ ਮੰਤਰੀ ਨੇ ਖੁਦ ਸਾਹਮਣੇ ਆ ਕੇ ਕਿਹਾ ਸੀ, ਕੱਲ ਵੀ ਕਿਹਾ ਵੇਰਕਾ ਦਾ ਉਦਘਾਟਨ ਜਦੋਂ ਪਲਾਟ ਦਾ ਕਰਨ ਗਏ ਕਿ ਅਸੀਂ ਛੱਡ ਰਹੇ ਹਾਂ, ਮੈਂ ਪੁਲਿਸ ਨੂੰ ਕਹਿ ਦਿੱਤਾ ਕਿ ਨਜਾਇਜ਼ ਕਿਸੇ ਨਾਲ ਨਹੀਂ ਹੋਣੀ ਚਾਹੀਦੀ। ਜੇ ਸਰਕਾਰ ਇਸ ਨੁਕਤੇ ਤੇ ਕੰਮ ਕਰ ਰਹੀ ਹੈ, ਕੁਝ ਨੇ ਬਾਹਰ ਆ ਕੇ ਕਿਹਾ ਵੀ ਅਸੀਂ ਅੰਮ੍ਰਿਤਪਾਲ ਦੇ ਨਾਲ ਨਹੀਂ ਹੈਗੇ, ਅਸੀਂ ਜਾਂ ਬੋਲਣਾ ਨਹੀਂਗਾ, ਜਾਂ ਅਸੀਂ ਸਮਰਥਨ ਚ ਆਏ, ਅਸੀਂ ਤਾਂ ਟਵੀਟ ਕੀਤਾ ਸੀ ਜਾਂ ਅਸੀਂ ਸ਼ੇਅਰ ਕੀਤਾ ਸੀ, ਉਹ ਜਿਹੜਾ ਪੱਖ ਵੀ ਦੱਸ ਰਹੇ ਨੇ, ਉਸ ਹਵਾਲੇ ਨਾਲ ਵੀ ਮਤਲਬ ਸਰਕਾਰ ਇਹ ਦਿਖਾ ਰਹੀ ਕਿ ਦੇਖੋ ਅਸੀਂ ਛੱਡ ਰਹੇ ਹਾਂ। ਤੇ ਜੇ ਸਰਕਾਰ ਛੱਡ ਰਹੀ ਹੈ, ਫਿਰ ਇਹ 24 ਘੰਟੇ ਵਾਲਾ ਅਲਟੀਮੇਟਮ ਕੀ? ਇੱਕ ਪਹਿਲੂ। ਦੂਸਰਾ ਪਹਿਲੂ, ਧੰਨਵਾਦ ਜਥੇਦਾਰ ਸਾਹਿਬ ਦਾ, ਧੰਨਵਾਦ ਸ਼੍ਰੋਮਣੀ ਕਮੇਟੀ ਦਾ, ਜਿਨ੍ਹਾਂ ਨੇ ਇਸ ਮੌਕੇ ਗੰਭੀਰਤਾ ਦਿਖਾਈ, ਪਰ ਜੇਕਰ ਇੰਨੀ ਕੁ ਗੰਭੀਰਤਾ ਬੇਅਦਬੀ ਵਾਲੇ ਮਾਮਲਿਆਂ ਤੇ ਦਿਖਾਈ ਹੁੰਦੀ, ਸਹੀ ਗੱਲ, ਜੇਕਰ ਇੰਨੀ ਕੁ ਗੰਭੀਰਤਾ ਉਸ ਗੋਲੀकांड ਕੋਟਕਪੂਰਾ ਜਾਂ ਬਹਿਬਲ ਕਲਾਂ ਮਾਮਲਿਆਂ 'ਚ ਦਿਖਾਈ ਹੁੰਦੀ, ਬਰਗਾੜੀ ਮਾਮਲਿਆਂ 'ਚ, ਤਦ ਅੱਜ ਇਹ ਸਥਿਤੀ ਨਾ ਹੁੰਦੀ। ਸੋ ਉਸ ਸਮੇਂ ਕੀ ਅਕਾਲੀ ਦਲ ਨੂੰ ਬਚਾਉਣ ਦੀ ਕੋਸ਼ਿਸ਼ ਸੀ? ਕੀ ਅਕਾਲੀ ਦਲ ਤੋਂ ਡਰ ਲੱਗਦਾ ਸੀ? ਕੀ ਆਕਾਮਾਂ ਨੇ ਡਰਾਇਆ ਸੀ? ਕੀ ਚੁੱਪ ਕਰਾਇਆ ਸੀ? ਉਹ ਉਸ ਸਮੇਂ ਕਿਉਂ ਨਹੀਂ ਹੋਇਆ? ਜੇਕਰ ਉਸ ਸਮੇਂ ਵੀ ਇਹੀ ਭੂਮਿਕਾ ਨਿਭਾਈ ਹੁੰਦੀ ਤਾਂ ਸ਼ਾਇਦ ਅੱਜ ਕਿਰਦਾਰ ਔਰ ਕੱਦ ਜਾਂ ਰੁਤਬਾ ਸ਼੍ਰੋਮਣੀ ਕਮੇਟੀ ਦਾ ਜਾਂ ਇਹਨਾਂ ਲੀਡਰਾਂ ਦਾ, ਪੰਥਕ ਨੁਮਾਇੰਦਿਆਂ ਦਾ ਹੋਰ ਵੱਡਾ ਹੋਣਾ ਸੀ। ਸੋ ਇਸ ਲਈ ਕੱਲ ਵਾਲੀ ਬੈਠਕ ਨੇ ਉਹ ਵੀ ਪਲ ਚੇਤੇ ਕਰਾਏ ਕਿ ਉਸ ਮੌਕੇ ਇਹੋ ਜਿਹੀ ਇਕੱਤਰਤਾ ਨਹੀਂ, ਪਰ ਹੁਣ ਵੀ ਅਜੇ ਫਿਕਰਮੰਦੀ ਹੈ ਕਿ ਇਹ ਇਕੱਤਰਤਾ ਸਿਰਫ ਇਕੱਤਰਤਾ ਨਾ ਸਾਬਤ ਹੋਵੇ, ਇਸ ਦੇ ਨਾਲ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਲਈ ਇੱਕ ਟੀਮ ਬਣ ਜਾਵੇ, ਸੰਗਠਨ ਬਣ ਜਾਵੇ, ਔਰ ਭਰੋਸਗੀ ਉਹਦੇ ਪਰ ਬਣ ਜਾਵੇ। ਫਿਰ ਸ਼ਾਇਦ ਜਿਹੜਾ ਖਲਾ ਹੈ ਪੰਥਕ ਧਿਰਾਂ ਦੇ ਅੰਦਰ ਕਿ ਸਾਡੀ ਨੁਮਾਇੰਦਗੀ ਕਰਨ ਵਾਲਾ ਕੌਣ ਹੈ, ਉਹ ਖਲਾ ਪੂਰਾ ਹੋ ਸਕਦਾ, ਕਿਉਂਕਿ ਅਕਾਲ ਤਖਤ ਤਾਂ ਸਰਬ ਉੱਚਾ ਸਾਡਾ, ਪਰ ਉਹਦੇ ਲਈ ਜਿਹਨੇ ਕੰਮ ਕਰਨਾ ਜਥੇਦਾਰਾਂ ਨੇ, ਉਹਨਾਂ ਨੇ ਭਰੋਸਾ ਗਵਾਇਆ ਨਾ। ਉਹ ਭਰੋਸੇ ਦੀ ਬਹਾਲਤਾ ਲਈ ਕੀ ਕੱਲ ਵਾਲੀ ਬੈਠਕ ਸਹੀ ਸਾਬਤ ਹੋਏਗੀ, ਇਹ ਦੇਖਣ ਵਾਲੀ ਗੱਲ ਹੋਏਗੀ। ਜੀ ਜੀ, ਲੋਕਾਂ ਦੀ ਸ਼ਿਕਾਇਤ ਦੀਪਕ ਜੀ ਅਕਾਲ ਤਖਤ ਸਾਹਿਬ ਦੇ ਜਿਹੜੇ ਬੈਠੇ ਨੇ ਇਸ ਟਾਈਮ, ਉਹਨਾਂ ਤੋਂ ਰਹੀ ਆ ਪ੍ਰਚਾਰ ਨੂੰ ਲੈ ਕੇ ਵੀ ਖਾਲਸਾ ਵਹੀਰ ਤਾਂ ਇਹ ਕਦ ਦੀ ਚੱਲਦੀ ਰਹਿਣੀ ਚਾਹੀਦੀ ਸੀ, ਇਹ ਪ੍ਰਚਾਰ ਤਾਂ ਹੁੰਦਾ ਰਹਿਣਾ ਚਾਹੀਦਾ ਸੀ, ਜਸਟ ਬਿਕੋਜ਼ ਵੀ ਉਹਦੀ ਰੋਕੀ ਇਹ ਨਹੀਂ ਵੀ ਆਪਾਂ ਜਿਹੜਾ ਉਹਦੇ ਕਰਕੇ ਸ਼ੁਰੂ ਕਰਨੀ ਹੈ, ਤਾਂ ਚੱਲਦੀ ਜਿਹੜੀ ਉਹ ਜ਼ਰੂਰ ਰਹਿਣੀ ਚਾਹੀਦੀ ਸੀ।